ਜ਼ਰਾ ਇਹ ਵੀਡੀਓ ਵੇਖਿਓ। अस्सलाम वालेकुम। कोई दो भरा सीगे, ਵੱਡੇ ਨੂੰ ਰੱਬ ਨੇ ਚੰਗਾ ਪੈਸਾ ਦੇਤਾ ਤੇ ਚੰਗਾ ਅਮੀਰ ਹੋ ਗਿਆ। ਜਿਹੜਾ ਛੋਟਾ ਸੀ ਉਹ ਵਿਚਾਰਾ ਉਦਾਂ ਹੀ ਮਾਤਰ ਸੀਗਾ। ਉਹਦੇ ਹੁਣ ਵੱਡੇ ਦੇ ਪੁੱਤ ਦਾ ਵਿਆਹ ਆ ਗਿਆ ਤੇ ਉਹਨੇ ਅਮੀਰ ਅਮੀਰ ਲੋਕ ਇਕੱਠੇ ਕੀਤੇ ਵੀ ਬਰਾਤ ਨਾਲ ਲਿਜਾਣ ਵਾਸਤੇ। ਆਖੇ ਭਰਾ ਨੂੰ ਨਹੀਂ ਲੈ ਕੇ ਜਾਣਾ, ਇਹਦੀ ਪਰਸਨੈਲਿਟੀ ਨਹੀਂ ਰਲਦੀ, ਮੇਰੀ ਉੱਥੇ ਬੇਇੱਜ਼ਤੀ ਹੋ ਜਾਏਗੀ। ਉਹ ਬਰਾਤ ਲੈ ਕੇ ਤੇ ਤੁਰ ਪਿਆ। ਅਗਲਿਆਂ ਨੂੰ ਵੀ ਪਤਾ ਲੱਗਾ ਵੀ ਇਹ ਆਪਣੇ ਭਰਾ ਨੂੰ ਨਹੀਂ ਲੈ ਕੇ ਆਇਆ। ਉਹ ਵੀ ਬੜੇ ਦਿਨਾ ਸੀਗੇ, ਉਹਨਾਂ ਨੇ ਬੂਹੇ ਤੇ ਬਰਾਤ ਰੋਕ ਲਈ। ਆਖੇ ਸਾਡੇ ਪਿੰਡ ਦਾ ਅਸੂਲ ਆ ਵੀ ਜਿਹੜਾ 10 ਛਿੱਤਰ ਖਾਊਗਾ ਉਹ ਅੰਦਰ ਵੜਦਾ ਜਾਊਗਾ। ਉਹ ਜੋ ਛਿੱਤਰਾਂ ਦਾ ਨਾਮ ਲਿਆ ਸਾਰੇ ਇੱਕ ਦੂਏ ਲੈਂਜ ਵੇਖਣ, ਜਿਵੇਂ ਆਫਰੀ ਮੱਝ ਕਿਤਾਬ ਵੱਲ ਦੇਖਦੀ ਹੁੰਦੀ ਵੀ ਹੁਣ ਛਿੱਤਰ ਕੌਣ ਖਾਵੇ। ਉਹ ਕਹਿੰਦੇ ਵੀ ਅਸੀਂ ਬਰਾਤ ਨਾ ਆਏ ਆ ਭਾਈ, ਛਿੱਤਰ ਖਾਣ ਤਾਂ ਨਹੀਂ ਆਏ। ਉਹ ਹੌਲੀ ਹੌਲੀ ਪਿਛਾਂਹ ਨੂੰ ਤੁਰ ਪਿਓ। ਬਰਾਤ ਦੇ ਵਿੱਚ ਇੱਕ ਬੰਦਾ ਬੜਾ ਸਿਆਣਾ ਸੀ, ਉਹ ਭੱਜਾ ਪਿੱਛੇ ਉਹਦੇ ਭਰਾ ਕੋਲ ਪਹੁੰਚਿਆ। ਆਖੇ ਉੱਥੇ ਬਰਾਤ ਰੋਕ ਲਈ ਆ ਤੇ ਤੇਰੇ ਭਰਾ ਦੀ ਬੇਇੱਜ਼ਤੀ ਬੜੀ। ਉਹ ਕਹਿੰਦਾ ਵੀ ਮੈਂ ਚੱਲਦਾ ਉੱਥੇ ਜਾ ਕੇ। ਆਖੇ ਹਾਂ, ਆਖੇ ਛਿੱਤਰ ਖਾਣੇ। ਕਹਿੰਦਾ ਵੀ ਭਰਾ ਦੀ ਖਾਤਰ ਮੇਰੇ ਤੁਸੀਂ 10 ਛੱਡ ਕੇ 100 ਮਾਰੋ, ਮੈਂ ਖਾਣ ਨੂੰ ਤਿਆਰ ਆ। ਉਹਨਾਂ ਨੇ ਹੁਣ ਛਿੱਤਰ ਥੋੜੋ ਮਾਰਨੇ ਸੀਗੇ। ਉਹ ਕਹਿੰਦੇ ਵੀ ਅਸੀਂ ਤੇ ਦੇਖਣਾ ਸੀ ਵੀ ਇਹਦੀ ਬਰਾਤ ਦੇ ਵਿੱਚੋਂ ਇਹਦੇ ਆਪਣੇ ਕਿੰਨੇ ਆ। ਕਹਿਣ ਤੋਂ ਭਾਵ ਇਹ ਆ ਵੀ ਜਿੱਥੇ ਭਰਾ ਖੜ ਜਾਂਦੇ ਹਨਾ, ਉੱਥੇ ਅਮੀਰ ਨਹੀਂ ਖੜਦੇ। ਤੇ ਭਰਾ ਹੀ ਭਰਾਵਾਂ ਦੀ ਖਾਤਰ ਛਿੱਤਰ ਖਾ ਸਕਦੇ ਆ, ਦੂਜਾ ਕੋਈ ਨਹੀਂ ਖਾ ਸਕਦਾ। ਉਹ ਮੀਆਂ ਮੁਹੰਮਦ ਬਖਸ਼ ਗੁਜਰਾਂ ਦਾ ਬਾਬਾ ਲਿਖ ਗਿਆ ਨਾ ਕਿ ਵੀਰ ਵੀਰਾਂ ਦੇ ਦਰਦੀ ਹੁੰਦੇ ਤੇ ਵੀਰ ਵੀਰਾਂ ਦੀਆਂ ਬਾਵਾਂ। ਹੁਣ ਤੇ ਭਾਈ ਜਿਵੇਂ ਜਿਵੇਂ ਦੌਰ ਬਦਲਿਆ, ਖੂਨ ਸਫੈਦ ਹੋ ਗਏ। ਅੱਜ ਕੱਲ ਦੇ ਨੂੰ ਜਾ ਕੇ ਕਿਹਾ ਹੁੰਦਾ ਨਾ ਵੀ ਤੇਰੇ ਭਰਾ ਦੇ ਉੱਤੇ ਬੇਇੱਜ਼ਤੀ ਬੜੀ, ਲੈ ਹੁਣ ਇਹਦਾ ਕੱਟਿਆ ਜਾਣਾ ਨੱਕ, ਵੱਡਾ ਅਮੀਰ ਬਣਿਆ ਫਿਰਦਾ, ਇਹਦਾ ਖੋਪਰ ਕਰੋ ਥੱਲੇ, ਹੁਣ ਇਹ ਛਿੱਤਰ ਖਾਵੇ। ਹੁਣ ਤੇ ਜੇ ਕੋ 4 ਪੈਸੇ ਆ ਜਾਂਦੇ ਆ, ਉਹ ਮਾੜੇ ਭਰਾ ਨੂੰ ਸਮਝਦਾ ਨਹੀਂ ਤੇ ਮਾੜਾ ਹਸਦ ਕਰਨ ਲੱਗ ਪੈਂਦਾ। ਤੇ ਹਾਸਦ ਬੰਦਾ ਕਹਿੰਦੇ ਦੁਨੀਆ 'ਚ ਕਾਮਯਾਬ ਵੀ ਹੈ ਨਹੀਂ। ਅਤੇ ਸਾਡੇ ਲਾਗੇ ਦਾ ਵਾਕਿਆ, ਉਹ ਇੱਕ ਭਰਾ ਚੰਗਾ ਅਮੀਰ, ਉਹਨੇ ਕੋਠੀ ਬਣਾ ਲਈ ਤੇ ਉਹ ਦੂਜਾ ਵੀ, ਉਹਨੇ ਵੀ ਟਿਕਟ ਕਰਾਈ ਤੇ ਬਾਹਰ ਚੜ ਗਿਆ। ਉੱਥੇ ਜਾ ਕੇ ਉਹਦੀ ਨੌਕਰੀ ਚੰਗੀ ਲੱਗ ਗਈ। ਪਿੱਛੇ ਫੋਨ ਕੀਤਾ 2 ਮਹੀਨਿਆਂ ਬਾਅਦ, ਆਖੇ ਮਕਾਨ ਢਾਓ, ਸ਼ਰੀਕ ਦੇ ਮੁਕਾਬਲੇ 'ਚ ਆਖੇ ਮਕਾਨ ਖੜੇ ਕਰੋ। ਮਕਾਨ ਢਾਲੇ ਤੇ ਉਹ ਜਿੱਥੇ ਜਾ ਕੇ ਕੰਮ ਲੱਗਾ ਸੀ ਉਹ ਕੰਪਨੀ ਬੰਦ ਹੋ ਗਈ। ਤਾਂ ਮੁੜ ਕੇ 6 ਮਹੀਨੇ ਤੰਬੂਆਂ ਦੀ ਚਾਰਦੀਵਾਰੀ ਕਰਕੇ ਬੈਠੇ ਰਹੇ।